ਸਾਰੇ ਸੁਣਨ ਵਾਲੇ ਦੋਸਤਾਂ ਸੱਜਣਾ ਮਿੱਤਰਾਂ ਬੇਲੀਆਂ ਨੂੰ GS ਸਟੂਡੀਓ ਦੀ ਤਰਫੋਂ ਸਾਦਕ ਭੱਟੀ ਦਾ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਦਾ ਮੁਹੱਬਤਾਂ ਭਰਿਆ ਸਲਾਮ। ਮੇਰੇ ਸੱਜਣੋ ਮਿੱਤਰੋ ਬੇਲੀਓ, ਅੱਜ ਅਸੀਂ ਦੋਸਤਾਂ ਦੀ ਫਰਮਾਇਸ਼ ਤੇ ਦਾਸਤਾਨ ਪੇਸ਼ ਕਰ ਰਹੇ ਹਾਂ। ਕਿੱਸਾ ਹਰਨੀ ਦਾ ਇੱਕ ਬੜੇ ਖੂਬਸੂਰਤ ਨਵੇਂ ਅੰਦਾਜ਼ ਵਿੱਚ ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਮੇਰੇ ਬੜੇ ਪਿਆਰੇ ਦੋਸਤ ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ, ਕੈਨੇਡਾ ਤੋਂ ਤਾਰਾ ਸਿੰਘ ਢਿੱਲੋਂ, ਨਾਰਕਵਾਲ 530 ਚੋਂ ਜਾਜ਼ ਕਮੋ ਤੇ ਹਮਜ਼ਾ ਕਮੋ, ਡਾਕਟਰ ਸ਼ਰੀਫ ਗੁੱਜਰ ਤੇ ਮਨੀਰ ਗੁੱਜਰ, ਚੌਰੀ ਸਰਦਾਰ ਰਾਈ ਮੱਝਾਂ ਵਾਲਾ, ਸ਼ਹਿਰ ਕਸੂਰ ਪੀਰ ਬੁੱਲੇ ਸ਼ਾਹ ਦੀ ਨਗਰੀ ਵਿੱਚੋਂ ਸਾਦਕ ਜੱਟ, ਨਿੱਕੇ ਦੌਲਤਾਣੇ ਤੋਂ ਬਾਬਾ ਮਨੀਰ ਤੇ ਉਹਦੇ ਸਾਥੀ, ਕਾਲੇ ਵਾਲੇ ਚੀਮੇ ਤੋਂ ਜ਼ਕਾਉਲਾ ਚੀਮਾ ਤੇ ਉਹਦੇ ਸਾਥੀ, ਸ਼ੇਰ ਗਾੜੂ ਕਾੜੇ ਤੋਂ ਮੁਦੱਸਰ ਰਹਿਮਾਨੀ, ਪੀਰ ਮਲ ਤੋਂ ਮੁਹੰਮਦ ਰਿਆਜ਼, ਕਰਤਾਰਪੁਰ ਤੋਂ ਮੁਹੰਮਦ ਅੰਦੀਮ ਤੇ ਮੁਹੰਮਦ ਵਸੀਮ, ਝੰਗ ਤੋਂ ਗੁਲਾਮ ਸ਼ਬੀਰ ਮਲੰਗੀ। ਮੇਰੇ ਸੱਜਣੋ ਮਿੱਤਰੋ ਬੇਲੀਓ, ਜਿਸ ਭਰਾ ਨੇ ਪ੍ਰੋਗਰਾਮ ਤੇ ਬੁਲਾਣਾ ਹੋਵੇ ਬੁਲਾ ਸਕਦਾ ਹੈ, ਉੱਤੇ ਨੰਬਰ ਮੌਜੂਦ ਹੈ। ਹੁਣ ਅਸੀਂ ਆਉਂਦੇ ਹਾਂ ਅੱਜ ਦੀ ਦਾਸਤਾਨ ਕਿੱਸਾ ਹਰਨੀ ਵੱਲੇ। ਮੇਰੇ ਦੋਸਤੋ, ਇਹ ਵਾਕਿਆ ਇੰਜ ਹੋਇਆ, ਇੱਕ ਬਾਦਸ਼ਾਹ ਸੀ, ਉਹਦੀ ਬੜੀ ਪਿਆਰੀ ਛੋਟੀ ਜੀ ਬੱਚੀ ਕਹਿਣ ਲੱਗੀ, ਅੱਬਾ ਜੀ ਮੈਨੂੰ ਇੱਕ ਹਰਨੀ ਦਾ ਬੱਚਾ ਚਾਹੀਦਾ ਹੈ। ਉਹਨੇ ਆ ਪੁੱਤਰ ਤੂੰ ਕੀ ਕਰਨਾ ਹੈ? ਕਹਿਣ ਲੱਗੀ, ਅੱਬਾ ਜੀ ਮੈਂ ਉਹਦੇ ਨਾਲ ਖੇਡਣਾ ਚਾਹਨੀ ਹਾਂ। ਬਾਦਸ਼ਾਹ ਉਸੇ ਵਕਤ ਸਾਰੇ ਸ਼ਹਿਰ ਦੇ ਸ਼ਿਕਾਰੀ ਸੱਦੇ ਤੇ ਸ਼ਿਕਾਰੀਆਂ ਨਾਲ ਇੱਕ ਗੱਲ ਕਰਦਾ ਹੈ ਤੇ ਸਾਦਕ ਭੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਨੇ। ਸ਼ਾਇਰ ਕੀ ਲਿਖਦਾ ਹੈ? ਮਾਂ ਬੇਟੀ ਦੀ ਇਹ ਗੱਲ ਸੁਣ ਕੇ ਸੱਦੇ ਕੁੱਲ ਸ਼ਿਕਾਰੀ, ਹਾਜ਼ਰ ਆਨ ਹੋਏ ਵਿੱਚ ਖਿਦਮਤ ਸੱਬੇ ਵਾਰੋਂ ਵਾਰੀ, ਬਈ ਸੱਬੇ ਵਾਰੋਂ ਵਾਰੀ। ਸ਼ਾਖ ਆ ਇੱਕ ਬੱਕ ਹਰਨੀ ਦਾ ਪਕੜ ਸਾਨੂੰ ਦਿਓ, ਜਲਦੀ ਜਾਓ ਦੇਰ ਨਾ ਲਾਵੋ, ਕੰਮ ਤੁਹਾਡਾ ਈਓ, ਓਏ ਕੰਮ ਤੁਹਾਡਾ ਈਓ। ਹੁਕਮ ਸੁਣਦਿਆਂ ਸਭ ਸ਼ਿਕਾਰੀ ਲੈ ਫਾਈਆਂ ਉੱਠ ਭੱਜੇ, ਜੰਗਲ ਬਰ ਬੂਟੇ ਝਾੜੀਆਂ ਸਾਰੇ ਢੂੰਡਣ ਲੱਗੇ, ਉਹ ਸਾਰੇ ਢੂੰਡਣ ਲੱਗੇ। ਇੱਕ ਸ਼ਿਕਾਰੀ ਬੁੱਢਾ ਜਿਹਾ ਹਿਸ ਬਥੇਰੀ ਵਾਲਾ, ਪੌਂਦਿਆਂ ਪੌਂਦਿਆਂ ਇੱਕ ਬੱਚਾ ਵੇਖ ਲਿਆ ਉਸ ਆਲਾ, ਉਹ ਵੇਖ ਲਿਆ ਉਸ ਆਲਾ। ਝਾੜੀ ਦੇ ਵਿੱਚ ਛੁਪ ਕੇ ਬੈਠੀ ਬੱਚਾ ਲੈ ਕੇ ਹਰਨੀ, ਸੀਨੇ ਨਾਲ ਲਗਾਇਆ ਬੱਚਾ ਉਸ ਖਿਜੀਏ ਜਰਨੀ ਜੀ, ਉਸ ਖਿਜੀਏ ਜਰਨੀ। ਸੁਣ ਬੈਠੀ ਸੀ ਅੱਜ ਸ਼ਿਕਾਰੀ ਬਾਰ ਸਾਡੀ ਆਏ, ਮੁੜ ਮੁੜ ਵੇਂਦੀ ਮਤ ਕੋਈ ਬੰਦਾ ਇਧਰ ਨੂੰ ਆ ਜਾਏ, ਉਹ ਇਧਰ ਨੂੰ ਆ ਜਾਏ। ਉਸ ਨਕਰਮੇ ਬੁੱਢੇ ਬਾਬੇ ਤੱਕ ਉਹਨਾਂ ਨੂੰ ਲਿਆ, ਨਜ਼ਰਾਂ ਰਲੀਆਂ ਫਿਰ ਹਰਨੀ ਨੂੰ ਫਿਕਰ ਦਿਲੇ ਵਿੱਚ ਪਿਆ ਜੀ, ਫਿਕਰ ਦਿਲੇ ਵਿੱਚ ਪਿਆ। ਸੀਨੇ ਨਾਲ ਲਗਾਇਆ ਪੁੱਤਰ ਹਰਨੀ ਚੁੰਗੀ ਮਾਰੀ, ਨਸਣ ਲੱਗੀ ਪੁੱਤਰ ਟਹਿ ਪਿਆ, ਲੈਂਦਾ ਪਗੜ ਸ਼ਿਕਾਰੀ ਜੀ, ਲੈਂਦਾ ਪਗੜ ਸ਼ਿਕਾਰੀ। ਮੇਰੇ ਦੋਸਤੋ ਸੱਜਣੋ ਮਿੱਤਰੋ ਬੇਲੀਓ, ਹਰਨੀ ਨੇ ਪੁੱਤਰ ਆਪਣਾ ਝੋਲੀ ਵਿੱਚ ਪਾਇਆ ਸੀ ਤੇ ਜਦੋਂ ਸ਼ਿਕਾਰੀ ਨੇੜੇ ਗਿਆ ਹਰਨੀ ਨੇ ਚੁੰਗੀ ਮਾਰੀ ਤੇ ਬੱਚਾ ਉੱਥੇ ਡਿੱਗ ਪਿਆ ਤੇ ਸ਼ਿਕਾਰੀ ਨੇ ਉਹ ਬੱਚਾ ਫੜ ਲਿਆ ਤੇ ਮਾਵਾਂ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ ਤੇ ਹਰਨੀ ਪਿਛਾਂ ਪਰਤ ਕੇ ਵਹਿੰਦੀ ਏ ਤੇ ਸ਼ਿਕਾਰੀ ਨਾਲ ਕਿਹੜੀ ਗੱਲ ਕਰਦੀ ਏ। ਸਾਦਕ ਭੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ। ਸ਼ਾਇਰ ਕੀ ਲਿਖਦਾ ਹੈ? ਹਰਨੀ ਪਰਤ ਪਿਛਾਂ ਜਦ ਡਿੱਟਾ ਪੁੱਤਰ ਕਾਬੂ ਆਇਆ, ਓਨੀ ਪੈਰੀ ਵੱਜ ਖਲੋਤੀ ਕਦਮ ਨਹੀਂ ਜਾਂਦਾ ਚਾਇਆ ਜੀ, ਕਦਮ ਨਹੀਂ ਜਾਂਦਾ ਚਾਇਆ।
ਬੋਲੀ ਬਾਬਾ ਨਾਮ ਰਬਾਣੇ ਛੱਡ ਦੇ ਬੱਚਾ ਮੇਰਾ। ਅੱਲਾ ਮਾਲਕ ਦੋਈ ਜਹਾਨੀ ਭਲਾ ਕਰੇਗਾ ਤੇਰਾ, ਉਹ ਭਲਾ ਕਰੇਗਾ ਤੇਰਾ। ਜੇ ਤੂੰ ਆਲ ਲਾਦਾ ਵਾਲਾ ਰਹਿਮ ਜ਼ਰਾ ਤੂੰ ਖਾਈ। ਉਮਰ ਮੇਰੀ ਦੀ ਖੱਟੀ ਬੋਟੀ ਸਾਰੀ ਰੋੜ ਨਾ ਜਾਈ ਵੇ, ਸਾਰੀ ਰੋੜ ਨਾ ਜਾਈ। ਨਹੀਂ ਇਸ ਦਾ ਕੋਈ ਗੋਸ਼ਤ ਬਣਨਾ ਹੋਰੀ ਕੰਮ ਨਾ ਆਵੇ। ਅੱਠਾਂ ਪਾਰਾਂ ਦਾ ਏ ਬੱਚਾ ਮੁਕਤ ਜਹਾਨੋਂ ਜਾਵੇ, ਉਹ ਮੁਕਤ ਜਹਾਨੋਂ ਜਾਵੇ। ਮੇਰੇ ਸੱਜਣੋ ਮਿੱਤਰੋ ਬੇਲੀਓ ਬਜ਼ੁਰਗੋ, ਹਰਨੀ ਸ਼ਿਕਾਰੀ ਨੂੰ ਕਹਿਣ ਲੱਗੀ ਐ ਸ਼ਿਕਾਰੀਆ, ਮੇਰਾ ਮਾਸੂਮ ਜਿਹਾ ਬੱਚਾ, ਨਾ ਇਹਦਾ ਗੋਸ਼ਤ ਬਣਨਾ ਹੈ, ਨਾ ਤੇਰੇ ਕੋਈ ਨੇ ਕੰਮ ਆਉਣਾ ਹੈ, ਇਹਨੂੰ ਛੱਡ ਦੇ। ਸ਼ਿਕਾਰੀ ਨਹੀਂ ਗੱਲ ਮੰਨਦਾ। ਹਰਨੀ ਫੇਰ ਉੱਥੇ ਇੱਕ ਹਾੜਾ ਕਰਦੀ, ਉਹ ਕਿਹੜਾ ਕਰਦੀ ਏ ਸਾਦਕ ਪੱਟੀ ਬਾਗ ਮੋੜ ਵਾਲਾ ਪੇਸ਼ ਕਰਦਾ। ਹਰਨੀ ਆਖੇ ਵੇਖ ਸ਼ਿਕਾਰੀਆ ਇੱਕ ਤੂੰ ਮਤਲਬ ਮੇਰਾ, ਛੱਡ ਦੇ ਇਹਨੂੰ ਦੱਸਾਂ ਤੈਨੂੰ ਬੜਾ ਖਜ਼ਾਨਾ ਪਾਰਾ, ਓਏ ਬੜਾ ਖਜ਼ਾਨਾ ਪਾਰਾ। ਤੇਰੇ ਕੋਲੋਂ ਮੁੱਕੇ ਨਾਈ ਸੱਤਾਂ ਪੀੜੀਆਂ ਤਾਈ, ਨਾਲੇ ਰੋਜ਼ ਕਿਆਮਤ ਬਾਬਾ ਅਜਰ ਹਜ਼ੂਰੋਂ ਪਾਈ, ਤੂੰ ਅਜਰ ਹਜ਼ੂਰੋਂ ਪਾਈ। ਕਹਿ ਸ਼ਿਕਾਰੀ ਵੇਖ ਤੂੰ ਹਰਨੀਏ ਐਵੇਂ ਮਕਰ ਬਣਾਵੇ, ਦੇਵੇਂ ਮੈਨੂੰ ਝੂਠੇ ਲਾਰੇ ਬੱਚੇ ਨੂੰ ਛਡਵਾਵੇਂ, ਨੀ ਬੱਚੇ ਨੂੰ ਛਡਵਾਵੇਂ। ਸ਼ਿਕਾਰੀ ਕਹਿਣ ਲੱਗਾ ਹਰਨੀਏ ਐਵੇਂ ਮੈਨੂੰ ਝੂਠੇ ਲਾਰੇ ਦੇ ਕੇ ਬੱਚੇ ਨੂੰ ਛੁਡਵਾਣਾ ਚਾਹਨੀਏ ਤੇ ਮੈਂ ਇਹਨੂੰ ਨਹੀਂ ਛੱਡਣਾ। ਹਰਨੀ ਕਹਿੰਦੀ ਐ ਸ਼ਿਕਾਰੀਆ, ਝੂਠੀ ਕਹਿ ਕੇ ਮੇਰੀ ਨਸਲ ਨੂੰ ਦਾਗ ਲਾ ਦਿੱਤਾ ਹੀ, ਤੇ ਸ਼ਾਇਰ ਇੱਥੇ ਕੀ ਲਿਖਦਾ। ਇੱਕ ਹਰਨੀ ਦੇ ਦੋ ਪੁੱਤਰਾਂ ਦੀ ਕੂਕ ਸੁਣੀ ਗਈ ਜਾ ਕੇ, ਜਿਬਰਾਈਲ ਨਬੀ ਦੇ ਅੱਗੇ ਹਾਜ਼ਰ ਹੋਇਆ ਆ ਕੇ, ਜੀ ਹਾਜ਼ਰ ਹੋਇਆ ਆ ਕੇ। ਕਿਆ ਫਰਿਸ਼ਤੇ या मोहम्मद आया हुक्म जनाबो, बारी फांसी फसी हरनी चलो कड अजाबो, जी चलो कड अजाबो। उसे वक्त सोना नबी जी वल बारी दे आए, हरनी वेख सोने नबी नू कदमी सीस नवाए, जी कदमी सीस नवाए। सोने नबी ने पुछया हरनी फस गियों किवें पाई, हरनी आखे या मोहम्मद इत्थे किस्मत आई, जी इत्थे किस्मत आई। मेरे सज्जनों मित्रों बेलियो बुजुर्गो, हरनी कहन लगी या मुहम्मद जे मैनू कोई छुड़वा देवे ते मैं अपने बच्चों नूं दुध पिया के जल्दी तो जल्दी वापस आ जावांगी। ते नबी पाक हरनी नूं किस तरह कहलांदे ने ते शायर की लिखदा। सोने नबी ने पुछया हरनी कोई तेनू छडवावे, ता तू दस तू वापस हरनी कितने चिर नू आवे, नी कितने चिर नू आवे। हरनी आख्या या मुहम्मद किधरे देर न लावा, दुध पियांगी बच्चियां ताई मैं वापस भजी आवा, जी वापस भजी आवा। सोने नबी ने फौरन ओदे पैरों लाली पाई, अपना पैर पसा के बह गए हरनी होगी राई, जी हरनी होगी राई। इतने चिर बिच एक यहूदी देखो कोल सी आया, अगे जाना हरनी वाला पैर मुहम्मद पाया, जी पैर मुहम्मद पाया।
ਮੇਰੇ ਦੋਸਤੋ ਸੱਜਣੋ ਮਿੱਤਰੋ, ਜਦੋਂ ਯਹੂਦੀ ਕੋਲ ਆਇਆ ਉਹਨੇ ਵੇਖਿਆ ਨਬੀ ਪਾਕ ਨੇ ਫਾਈ ਦੇ ਵਿੱਚ ਆਪਣਾ ਪੈਰ ਫਸਾਇਆ ਹੈ ਤੇ ਹੈਰਾਨ ਹੋ ਗਿਆ। ਨਬੀ ਪਾਕ ਕਹਿਣ ਲੱਗੇ, ਹਰਨੀ ਆਪਣੇ ਬੱਚਿਆਂ ਨੂੰ ਦੁੱਧ ਪਿਆਣ ਗਈ ਏ, ਹੁਣੇ ਆ ਜਾਂਦੀ ਏ, ਤੂੰ ਇੱਥੇ ਬਹਿ ਜਾ, ਜਿਸ ਵੇਲੇ ਵਾਪਸ ਆਏਗੀ ਤੂੰ ਫੜ ਲਈ। ਤੇ ਯਹੂਦੀ ਉੱਥੇ ਕੀ ਆਂਦਾ, ਯਹੂਦੀ ਆਖੇ ਮੈਂ ਵਾਵਾ ਸਮਝਾਂ ਅਕਲਾਂ ਤੇ ਦਨਾਈਆਂ, ਜੰਗਲੀ ਚੀਜ਼ਾਂ ਛੁੱਟੀਆਂ ਹੋਈਆਂ ਫੇਰ ਕਦੀ ਨਹੀਂ ਆਈਆਂ, ਉਹ ਫੇਰ ਕਦੀ ਨਹੀਂ ਆਈਆਂ। ਜੇ ਕਰ ਵਾਦਾ ਨਾਲ ਵਫਾਈ ਕਰੇ ਤੁਹਾਡੇ ਹਰਨੀ, ਮੈਂ ਵੀ ਦੀਨ ਤੇਰੇ ਵਿੱਚ ਹੋ ਜਾ ਗੱਲ ਚੰਗੇਰੀ ਕਰਨੀ, ਉਹ ਗੱਲ ਚੰਗੇਰੀ ਕਰਨੀ। ਯਹੂਦੀ ਕਹਿਣ ਲੱਗਾ, ਨਬੀ ਪਾਕ ਜੇ ਹਰਨੀ ਵਾਪਸ ਆ ਗਈ ਤੇ ਮੈਂ ਕਲਮਾ ਜ਼ਰੂਰ ਪੜਾਂਗਾ। ਇਹਨੇ ਚਿਰ ਨੂੰ ਮੇਰੇ ਦੋਸਤੋ ਹਰਨੀ ਬੱਚਿਆਂ ਕੋਲ ਟੁਰ ਜਾਂਦੀ ਏ, ਜਾ ਕੇ ਕਹਿਣ ਲੱਗੀ, ਬੱਚਿਓ ਦੁੱਧ ਜਲਦੀ ਜਲਦੀ ਪੀ ਲਓ, ਮੈਂ ਪਾਕ ਨਬੀ ਨੂੰ ਜਾਮਨ ਦੇ ਕੇ ਆਈ ਹਾਂ। ਤੇ ਬੱਚੇ ਆਪਣੀ ਮਾਂ ਨਾਲ ਗੱਲ ਕਰਦੇ ਨੇ, ਉਹ ਕਿਹੜੀ ਕਰਦੇ ਨੇ, ਸਾਦਕ ਪੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਨੇ ਤੇ ਸ਼ਾਇਰ ਕੀ ਲਿਖਦਾ ਹੈ। ਪਾਕ ਨਬੀ ਨੂੰ ਜਾਮਨ ਦਿੱਤਾ ਦੁੱਧ ਪਿਆਵਨ ਆਈ, ਇਹ ਗੱਲ ਸੁਣ ਕੇ ਦੋਵਾਂ ਬੱਚਿਆਂ ਕਸਮ ਖੁਦਾ ਦੀ ਪਾਈ ਜੀ, ਕਸਮ ਖੁਦਾ ਦੀ ਪਾਈ। ਆਖਣ ਅੰਮਾ ਜੇਕਰ ਅਸੀਂ ਨਬੀ ਨੂੰ ਨਾ ਛਡਵਾਈਏ, ਸਭ ਹਰਾਮ ਸਾਡੇ ਉੱਤੇ, ਜੋ ਪੀਏ ਜੋ ਖਾਈਏ, ਉਹ ਜੋ ਪੀਏ ਜੋ ਖਾਈਏ। ਮੇਰੇ ਦੋਸਤੋ ਸੱਜਣੋ ਮਿੱਤਰੋ ਬੇਲੀਓ, ਹਰਨੀ ਆਪਣੇ ਬੱਚਿਆਂ ਨੂੰ ਕਹਿਣ ਲੱਗੀ, ਮੈਨੂੰ ਸ਼ਿਕਾਰੀ ਨੇ ਫੜ ਲਿਆ ਸੀ ਤੇ ਪਾਕ ਨਬੀ ਨੂੰ ਮੈਂ ਜਾਮਨ ਦੇ ਕੇ ਆਈ ਹਾਂ। ਤੇ ਬੱਚੇ ਕਹਿਣ ਲੱਗੇ, ਮਾਂ ਜੀ ਜਿੰਨਾ ਚਿਰ ਅਸੀਂ ਪਾਕ ਨਬੀ ਨੂੰ ਨਾ ਛਡਵਾਈਏ ਅਸਾਂ ਕੁਝ ਨਹੀਂ ਖਾਣਾ ਪੀਣਾ। ਉਥੋਂ ਚੁੰਗੀਆਂ ਮਾਰਦੇ ਮਾਰਦੇ ਪਾਕ ਨਬੀ ਕੋਲ ਆ ਜਾਂਦੇ ਨੇ। ਹਰਨੀ ਉੱਥੇ ਪਾਕ ਨਬੀ ਨੂੰ ਕੀ ਆਂਦੀ ਏ ਤੇ ਸ਼ਾਇਰ ਇੱਥੇ ਕੀ ਲਿਖਦਾ, ਹਰਨੀ ਹਾਜ਼ਰ ਆਨ ਖਲੋਤੀ ਦੋਵੇਂ ਬੱਚੇ ਲੈ ਕੇ, ਰਾਜ਼ੀ ਰਹਿਣਾ ਸਾਡੇ ਉੱਤੇ, ਮੈਂ ਆਖਾਂ ਪੈਰੀ ਪੈ ਕੇ ਜੀ, ਆਖਾਂ ਪੈਰੀ ਪੈ ਕੇ। ਮੇਰੇ ਦੋਸਤੋ ਸੱਜਣੋ ਮਿੱਤਰੋ, ਯਹੂਦੀ ਨੇ ਜਦੋਂ ਵੇਖਿਆ ਹਰਨੀ ਦੇ ਬੱਚੇ ਲੈ ਕੇ ਵਾਪਸ ਆ ਗਈ ਏ ਤੇ ਨਬੀ ਪਾਕ ਦੇ ਪੈਰਾਂ ਵਿੱਚ ਡਿੱਗ ਪਿਆ, ਕਹਿਣ ਲੱਗਾ, ਯਾ ਰਸੂਲ ਅੱਲਾ ਮੈਨੂੰ ਗਲਤੀ ਮਾਫ ਕਰ ਦਿਓ ਤੇ ਮੈਨੂੰ ਆਪਣਾ ਕਲਮਾ ਪੜਾ ਦਿਓ, ਮੈਂ ਤੁਹਾਡੇ ਦੀਨ ਵਿੱਚ ਸ਼ਾਮਲ ਹੋਣਾ ਚਾਹਨਾ। ਯਹੂਦੀ ਨੇ ਕਲਮਾ ਪੜ੍ਹ ਲਿਆ ਤੇ ਦੀਨ ਵਿੱਚ ਆ ਗਿਆ। ਮੇਰੇ ਦੋਸਤੋ ਸੱਜਣੋ ਮਿੱਤਰੋ ਬੇਲੀਓ ਬਜ਼ੁਰਗੋ, ਜਦੋਂ ਹਰਨੀ ਦੀ ਇਹ ਗੱਲ ਬੁੱਢੇ ਬਾਬੇ ਸ਼ਿਕਾਰੀ ਨੇ ਸੁਣੀ ਤੇ ਉਹਦਾ ਦਿਲ ਮੋਮ ਹੋ ਗਿਆ। ਉਹਨੇ ਹਰਨੀ ਦਾ ਬੱਚਾ ਛੱਡ ਦਿੱਤਾ ਤੇ ਹਰਨੀ ਦਾ ਬੱਚਾ ਜਾ ਕੇ ਆਪਣੇ ਮਾਂ ਦੇ ਸੀਨੇ ਨਾਲ ਜਾ ਕੇ ਲੱਗਾ ਤੇ ਮਾਂ ਉਹਦੀ ਖੁਸ਼ ਹੋ ਗਈ। ਮੇਰੇ ਦੋਸਤੋ ਇੱਥੇ ਇੱਕ ਮੈਂ ਗੱਲ ਜ਼ਰੂਰੀ ਕਰਨਾ ਚਾਹਨਾ ਵਾਂ, ਕਰ ਭਲਾ ਹੋਵੀ ਭਲਾ, ਅੰਤ ਭਲੇ ਦਾ ਭਲਾ। ਮੇਰੇ ਦੋਸਤੋ ਇਹ ਸੀ ਸਾਡੀ ਅੱਜ ਦੀ ਦਾਸਤਾਨ ਕਿੱਸਾ ਹਰਨੀ ਦਾ। ਮੈਂ ਉਮੀਦ ਕਰਨਾ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਸ ਦੇ ਨਾਲ ਹੀ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਨੂੰ ਇਜਾਜ਼ਤ ਦਿਓ। ਦੁਆਵਾਂ ਵਿੱਚ ਯਾਦ ਰੱਖਿਆ ਜੇ, ਰੱਬ ਰਾਖਾ, ਰੱਬ ਰਾਖਾ।